ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਬੀਤੇ ਦਿਨੀ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬ 'ਚ ਲਾਸ਼ਾਂ ਵਿਛਾਉਣ ਦੇਣ ਦਾ ਬਿਆਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਰਵਨੀਤ ਬਿੱਟੂ ਆਪਣੇ ਦਿੱਤੇ ਬਿਆਨ ਤੇ ਕਸੂਤੇ ਫਸ ਗਏ ਨੇ। ਜੀ ਹਾਂ, ਰਵਨੀਤ ਬਿੱਟੂ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਮਾਮਲਾ ਭਖਦਾ ਜਾ ਰਿਹਾ ਹੈ ਤੇ ਭਾਜਪਾ ਵੱਲੋਂ ਲਗਾਤਾਰ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਭਾਜਪਾ ਵੱਲੋਂ ਲੁਧਿਆਣਾ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਪੁਲਿਸ ਕਮਿਸ਼ਨਰ ਦੇ ਨਾਂ ਇੱਕ ਮੰਗ ਪੱਤਰ ਜੁਆਇੰਟ ਕਮਿਸ਼ਨਰ ਨੂੰ ਸੌਂਪਿਆ ਗਿਆ, ਜਿਸ ਵਿੱਚ ਭਾਜਪਾ ਨੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਖਿਲਾਫ ਉਹਨਾਂ ਵੱਲੋਂ ਦਿੱਤੀ ਜਾ ਰਹੀ ਭੜਕਾਊ ਬਿਆਨਬਾਜ਼ੀ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਰਵਨੀਤ ਬਿੱਟੂ ਤੇ ਪਰਚਾ ਦਰਜ ਨਾ ਹੋਇਆ ਤਾਂ 2 ਜਨਵਰੀ ਨੂੰ ਭਾਜਪਾ ਲੁਧਿਆਣਾ ਵਿੱਚ ਵੱਡਾ ਇਕੱਠ ਕਰੇਗੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਪੁਸ਼ਪਿੰਦਰ ਸਿੰਗਲਾ ਨੇ ਕਿਹਾ ਕਿ ਰਵਨੀਤ ਬਿੱਟੂ ਨੇ 2 ਮਹੀਨੇ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਖੁਦ ਲਈ ਸੀ ਅਤੇ ਉਸ ਤੋਂ ਬਾਅਦ ਹੁਣ ਮੁੜ ਤੋਂ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਨੇ ਅਤੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਕੇ ਮੁੜ ਸੱਤਾ ਤੇ ਕਾਬਜ਼ ਹੋਣ ਦੇ ਸੁਪਨੇ ਲੈ ਰਹੇ ਨੇ, ਜਿਸ ਨੂੰ ਲੈ ਕੇ ਉਹਨਾਂ ਕਿਹਾ ਕਿ ਭਾਜਪਾ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਬੀਤੇ ਦਿਨੀ ਜੋ ਪੰਜਾਬ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਲਾਸ਼ਾਂ ਵਿਛਾ ਦੇਣ ਦਾ ਬਿਆਨ ਦਿੱਤਾ ਗਿਆ, ਉਹ ਮੰਦਭਾਗਾ ਸੀ। ਉਹਨਾਂ ਨੇ ਕਿਹਾ ਕਿ ਇਸ ਨਾਲ ਮਾਹੌਲ ਖਰਾਬ ਹੋ ਸਕਦਾ ਹੈ, ਇਸ ਕਰਕੇ ਉਹ ਅੱਜ ਮੰਗ ਕਰਨ ਆਏ ਨੇ ਕਿ ਮੈਂਬਰ ਪਾਰਲੀਮੈਂਟ ਤੇ ਪਰਚਾ ਦਰਜ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਲੁਧਿਆਣਾ ਦੇ ਵਿੱਚ 2 ਜਨਵਰੀ ਨੂੰ ਵੱਡਾ ਇਕੱਠ ਕਰਨਗੇ। ਅੱਜ ਅਸੀਂ ਇਸ ਰਿਕਾਰਡਿੰਗ ਭਾਰਤੀ ਜਨਤਾ ਪਾਰਟੀ ਲੁਧਿਆਣਾ ਆਈ ਹੈ। ਸੀਪੀ ਸਾਹਿਬ ਦੇ ਨਾਮ ਅਸੀਂ ਇੱਕ ਸ਼ਿਕਾਇਤ ਕੰਪਲੇਂਟ ਦਿੱਤੀ ਹੈ ਲੁਧਿਆਣਾ ਦੇ ਐਮਪੀ ਮੈਂਬਰ ਪਾਰਲੀਮੈਂਟ ਬਿੱਟੂ ਦੀ ਕਿ ਲੁਧਿਆਣਾ ਦੇ ਪ੍ਰਤੀ ਤਾਂ ਸੰਵੇਦਨਸ਼ੀਲ ਹੈ ਨਹੀਂ, ਲੁਧਿਆਣੇ ਨੂੰ ਰੱਬ ਆਸਰੇ ਛੱਡਿਆ, ਲੇਕਿਨ ਉਹਦੇ ਉਲਟ ਉਹ ਉਲਟੇ ਸਿੱਧੇ ਬਿਆਨ ਦਿੰਦਾ। ਇਸ ਤੋਂ ਪਹਿਲਾਂ ਸਾਡੇ ਸੂਬੇ ਪ੍ਰਧਾਨ ਤੇ ਇੱਕ ਹਮਲਾ ਹੋਇਆ ਸੀ ਜਿਹਦਾ ਉਹਨੇ ਕਿਹਾ ਕਿ ਮੈਂ ਜ਼ਿੰਮੇਵਾਰ ਹਾਂ। ਅਸੀਂ ਉਹਦੇ ਵਾਸਤੇ ਪੰਜਾਬ ਸਰਕਾਰ ਨੂੰ ਚੇਤਾਇਆ, ਲੋਕਲ ਪ੍ਰਸ਼ਾਸਨ ਨੂੰ ਸ਼ਿਕਾਇਤ ਪੱਤਰ ਉਦੋਂ ਵੀ ਦਿੱਤਾ, ਲੇਕਿਨ ਲੋਕਲ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ। ਉਸ ਤੋਂ ਬਾਅਦ ਲੋਕਲ ਪ੍ਰਸ਼ਾਸਨ ਤਾਂ ਮੈਨੂੰ ਐਂ ਲੱਗਦਾ ਕਿ ਜਿਵੇਂ ਕਾਂਗਰਸ ਦਾ ਜਿਹੜਾ ਇੱਥੇ ਦੀ ਪੁਲਿਸ ਔਰ ਲੋਕ ਕਾਂਗਰਸ ਦੇ ਇੱਕ ਵਰਕਰ ਬਣ ਕੇ ਖੜੇ ਆ ਸਾਰੇ ਦੇ ਸਾਰੇ। ਔਰ ਉਸ ਤੋਂ ਬਾਅਦ 2 ਦਿਨ ਪਹਿਲਾਂ ਫਿਰ ਉਹੀ ਬਿੱਟੂ ਇੱਕ ਬਿਆਨ ਦਿੰਦਾ। ਇੱਕ ਜ਼ਿੰਮੇਵਾਰ ਵਿਅਕਤੀ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹ ਇਹ ਬਿਆਨ ਦਿੰਦਾ ਕਿ ਪੰਜਾਬ ਦੇ ਅੰਦਰ ਲਾਸ਼ਾਂ ਦੇ ਢੇਰ ਲੱਗ ਜਾਣਗੇ, ਖੂਨ ਦੀ ਨਦੀਆਂ ਵਹਿ ਜਾਣਗੀਆਂ, ਔਰ ਇਸ ਤਰ੍ਹਾਂ ਦੇ ਅਣਗਲ ਪ੍ਰਲਾਪ ਕਰਦਾ ਜਿਹਦੀ ਵੀਡੀਓ ਤੁਸੀਂ ਸੁਣੀ ਹੋਣੀ ਹੈ। ਸੋ ਸਾਥੀਓ, ਪੰਜਾਬ ਦੇ ਅੰਦਰ ਪੰਜਾਬ ਦਾ ਵਾਤਾਵਰਨ ਵਿਗਾੜਨ ਵਾਸਤੇ ਅਗਰ ਕੈਪਟਨ ਨੇ ਆਪਣਾ ਇਹ ਬੰਦਾ ਛੱਡਿਆ, ਇਸ ਕਿਸਮ ਦੀ ਗੱਲ ਕਰਕੇ ਲੋਕਾਂ ਨੂੰ ਡਰਾਉਣ ਵਾਸਤੇ ਅਗਰ ਬਿੱਟੂ ਨੂੰ ਛੱਡਿਆ, ਤਾਂ ਮੈਂ ਸਾਫ਼ ਤੌਰ ਤੇ ਦੱਸ ਦੇਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਵਾਤਾਵਰਨ, ਪੰਜਾਬ ਦੀ ਪੰਜਾਬੀਅਤ, ਆਪਸ ਦਾ ਭਾਈਚਾਰਾ ਕਦੇ ਵਿਗੜਨ ਨਹੀਂ ਦੇਊਗੀ। ਔਰ ਉਹਦੇ ਖਿਲਾਫ ਅਸੀਂ ਅੱਜ ਸੀਪੀ ਸਾਹਿਬ ਦੇ ਨਾਮ ਪੱਤਰ ਦਿੱਤਾ ਔਰ ਅਗਰ ਇਹਨਾਂ ਨੇ ਉਹਦੇ ਸੁਣਵਾਈ ਨਾ ਕਰਦੇ, ਉਹਦੇ ਖਿਲਾਫ FIR ਦਰਜ ਨਾ ਕੀਤੀ, ਤਾਂ 2 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਵਿੱਚ ਬਹੁਤ ਇੱਕ ਵੱਡਾ 5000 ਲੋਕਾਂ ਨੂੰ ਲੈ ਕਰਕੇ ਇੱਕ ਧਰਨਾ ਲਾਉਣ ਵਾਲੀ ਹੈ। ਅਗਰ ਉਦੋਂ ਵੀ ਇਹਨਾਂ ਦੇ ਕੰਨਾਂ ਤੇ ਜੂੰ ਨਾ ਰਿੰਗੀ ਤਾਂ ਅਸੀਂ ਪੂਰਾ 3 ਤਰੀਕ ਤੋਂ ਬੇਮਿਆਦੀ ਧਰਨਾ ਜਾਰੀ ਕਰਾਂਗੇ ਲੁਧਿਆਣੇ ਦੇ ਅੰਦਰ, ਜਦ ਤੱਕ ਬਿੱਟੂ ਦੇ ਖਿਲਾਫ FIR ਦਰਜ ਨਹੀਂ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਸ TV, ਆਸਟ੍ਰੇਲੀਆ।